ਅੱਜ ਸਾਡੇ ਕੋਲ ਜਿਹੜਾ ਕਹਾਣੀ ਪਰਾਗਾ ਹੈ ਉਸ ਦਾ ਨਾਂ ਹੈ ਭੁੱਖ। ਇਹ ਸਾਬਰ ਅਲੀ ਸਾਬਰ ਹੋਰਾਂ ਦਾ ਕਹਾਣੀ ਪਰਾਗਾ ਹੈ। ਭੁੱਖ ਦੁਨੀਆ ਦੀ ਵੱਡੀਆਂ ਹਕੀਕਤਾਂ ਚੋਂ ਇੱਕ ਹੈ। ਪੂਰੀ ਦੁਨੀਆ ਦੇ ਵਿੱਚ ਇਹ ਮਸਲਾ ਕਿਸੇ ਨਾ ਕਿਸੇ ਤਰ੍ਹਾਂ ਰਿਹਾ ਹੈ। ਅੱਜ ਵੀ ਤੀਜੀ ਦੁਨੀਆ ਦੇ ਜਿਹੜੇ ਵਾਸੀ ਨੇ ਉਹ ਭੁੱਖ ਵਰਗੇ ਵੱਡੇ ਮਸਲੇ ਨਾਲ ਦੋ ਚਾਰ ਨੇ। ਇਹ ਤੀਜੀ ਦੁਨੀਆ ਦਾ ਸਭ ਤੋਂ ਵੱਡਾ ਮਸਲਾ 107 ਮੁਲਕਾਂ ਵਿੱਚੋਂ ਪਾਕਿਸਤਾਨ ਦਾ 88ਵਾਂ ਨੰਬਰ ਹੈ, ਜਿੱਥੇ 24.8% ਲੋਕ ਜਿਹੜੇ ਨੇ ਉਹ ਭੁੱਖ ਦਾ ਸ਼ਿਕਾਰ ਨੇ। ਇਹ ਭੁੱਖ ਇਨਸਾਨ ਨੂੰ ਹਰ ਤਰ੍ਹਾਂ ਦੇ ਜੁਰਮ ਕਰਨ ਵੱਲ ਪ੍ਰੇਰ ਸਕਦੀ ਹੈ। ਉਸ ਨੂੰ ਇਨਸਾਨੀਅਤ ਦੇ ਦਰਜੇ ਤੋਂ ਵੀ ਡੇਗ ਸਕਦੀ ਹੈ। ਸਾਬਰ ਅਲੀ ਸਾਬਰ ਹੋਰਾਂ ਨੇ ਆਪਣੇ ਇਸ ਕਹਾਣੀ ਪਰਾਗੇ ਵਿੱਚ ਭੁੱਖ ਨੂੰ ਕਿਵੇਂ ਬਿਆਨਿਆ ਹੈ, ਇਸ ਬਾਰੇ ਅਸੀਂ ਵੇਖਾਂਗੇ। ਉਹਨਾਂ ਦੀਆਂ ਕਹਾਣੀਆਂ ਦੇ ਵਿੱਚ ਕੀ ਹੈ, ਇਹ ਅੱਜ ਸਾਡਾ ਮੌਜੂ ਹੋਏਗਾ। ਸਾਬਰ ਅਲੀ ਸਾਬਰ ਇੱਕ ਵਧੀਆ ਸ਼ਾਇਰ ਹੈ। ਇੱਕੋ ਸਾਏ ਅਲਫ ਦਾ ਪਾਂਦੀ ਵਰਗੇ ਸ਼ੇਰੀ ਪਰਾਗੇ ਦੇ ਕੇ ਉਹ ਪੰਜਾਬੀ ਅਦਬ ਦੇ ਸ਼ੇਰੀ ਖੇਤਰ ਵਿੱਚ ਮਾਨਤਾ ਖੱਟ ਚੁੱਕਿਆ ਸੀ। ਇਸ ਤੋਂ ਵੱਖ 2013 ਵਿੱਚ ਆਪ ਨੇ ਕਹਾਣੀ ਦੇ ਖੇਤਰ ਵਿੱਚ ਇੱਕ ਕਹਾਣੀ ਪਰਾਗਾ ਪਰਛਾਵੇਂ ਦੇ ਸਰਨਾਵੇਂ ਹੇਠ ਸਾਹਮਣੇ ਲਿਆਂਦਾ। ਇਸ ਕਹਾਣੀ ਪਰਾਗੇ ਰਾਹੀਂ ਉਹਨਾਂ ਨੇ ਆਪਣੇ ਆਪ ਨੂੰ ਇੱਕ ਵਧੀਆ ਸ਼ਾਇਰ ਦੇ ਨਾਲ ਨਾਲ ਇੱਕ ਵਧੀਆ ਕਹਾਣੀਕਾਰ ਦੇ ਤੌਰ ਤੇ ਵੀ ਮਨਵਾ ਲਿਆ। ਹਥਲਾ ਕਹਾਣੀ ਪਰਾਗਾ ਭੁੱਖ 2 ਲਿਪੀਆਂ ਵਿੱਚ ਛਾਪੇ ਚੜਿਆ ਹੈ, ਸ਼ਾਹਮੁਖੀ ਤੇ ਗੁਰਮੁਖੀ। ਕਿਉਂ ਜੇ ਸਾਬਰ ਅਲੀ ਸਾਬਰ ਹੋਰਾਂ ਦਾ ਜਿਹੜਾ ਪਾਠਕ ਹੈ, ਜਿਹੜਾ ਪੜ੍ਹਨ ਵਾਲਾ ਹੈ, ਉਹ ਦੋਵਾਂ ਪੰਜਾਬਾਂ ਵਿੱਚ ਹੈ। ਉਹ ਲਹਿੰਦੇ ਪੰਜਾਬ ਵਿੱਚ ਵੀ ਹੈ, ਚੜ੍ਹਦੇ ਪੰਜਾਬ ਵਿੱਚ ਵੀ ਹੈ। ਐਸੇ ਚੀਜ਼ ਨੂੰ ਸਾਹਮਣੇ ਰੱਖਦਿਆਂ ਹੋਇਆਂ ਸਾਬਰ ਅਲੀ ਸਾਬਰ ਹੋਰਾਂ ਨੇ ਆਪਣਾ ਕਹਾਣੀ ਪਰਾਗਾ ਦੋਵਾਂ ਲਿਪੀਆਂ ਵਿੱਚ ਛਾਪੇ ਚਾੜਿਆ। ਇਸ ਨੂੰ ਸਾਂਝ ਪਬਲੀਕੇਸ਼ਨਸ ਲਾਹੌਰ ਵੱਲੋਂ ਛਾਪਿਆ ਗਿਆ ਹੈ। ਸਾਬਰ ਅਲੀ ਸਾਬਰ ਇਸ ਕਹਾਣੀ ਪਰਾਗੇ ਦੇ ਵਿੱਚ 27 ਕਹਾਣੀਆਂ ਲੈ ਕੇ ਆਇਆ ਹੈ। ਇਹ 27 ਕਹਾਣੀਆਂ 103 ਸਫ਼ਿਆਂ ਤੇ ਖਿਲਰੀਆਂ ਨੇ। ਇਹ ਸ਼ਾਹਮੁਖੀ ਦੇ 103 ਸਫ਼ੇ ਨੇ ਤੇ ਗੁਰਮੁਖੀ ਦੇ 81 ਸਫ਼ੇ ਬਣਦੇ ਨੇ। ਯਾਨੀ ਦੋਵਾਂ ਲਿਪੀਆਂ ਦੇ ਵਿੱਚ ਇਹ ਕਹਾਣੀ ਪਰਾਗਾ ਛਾਪੇ ਚੜਿਆ। ਜਿਵੇਂ ਕਿ ਅਸੀਂ ਗੱਲ ਕੀਤੀ ਸਰਨਾਮੇ ਤੋਂ ਹੀ, ਉਹਨਾਂ ਦੀ ਪਹਿਲੀ ਕਹਾਣੀ ਚੁੰਡੀ ਜੇ ਅਸੀਂ ਦੇਖਣੇ ਆ ਤੇ ਉਹਦੀਆਂ 2-4 ਸਤਰਾਂ ਪੜ੍ਹ ਕੇ ਅੰਦਾਜ਼ਾ ਹੋ ਜਾਂਦਾ ਹੈ ਕਿ ਉਹ ਭੁੱਖ, ਮਜ਼ਦੂਰ ਤੇ ਤੀਜੀ ਦੁਨੀਆ ਦੇ ਉਹਨਾਂ ਵਾਸੀਆਂ ਦੀ ਗੱਲ ਕਰ ਰਹੇ ਨੇ ਜਿਹੜੇ ਮਸਲਿਆਂ ਦੇ ਵਿਚਕਾਰ ਘਿਰੇ ਹੋਏ ਆਪਣਾ ਜੀਵਨ ਗੁਜ਼ਾਰ ਰਹੇ ਨੇ। ਕਈਆਂ ਬੇਲਚੇ, ਗੈਂਤੀਆਂ, ਤਾਵੀਏ, ਹਥੌੜੇ, ਛੈਣੀਆਂ ਤੇ ਆਪਣੀਆਂ ਉਂਗਲਾਂ ਤੇ ਟਾਇਰ ਪੱਟੀ ਦੇ ਕਵਰ ਚੜਾਈ ਰੋੜੀ ਕੁੱਟਣ ਵਾਲਿਆਂ ਹਥੌੜੀਆਂ ਲੈ ਕੇ ਬੈਠੇ ਮਜ਼ਦੂਰਾਂ ਤੋਂ ਕਿਤੇ ਬਾਅਦ ਉਹਦੀ ਵਾਰੀ ਆਉਂਦੀ ਸੀ। ਹੁਣ ਇਹ ਜਿਹੜਾ ਮਜ਼ਦੂਰੀ ਕਰਨ ਵਾਸਤੇ ਬੈਠਾ ਹੈ, ਇਸ ਨੂੰ ਕੋਈ ਮਜ਼ਦੂਰੀ ਨਹੀਂ ਲੱਭੀ। ਇਹ ਵਿਚਾਰਾ ਸਵੇਰ ਤੋਂ ਸ਼ਾਮ ਤੱਕ ਐਸੇ ਆਸ ਤੇ ਬੈਠਾ ਰਹੇਗਾ
कि उस दी दाल रोटी चले। पर जदों भुख नाल उस दे ढिड अंदर कड़ल पैना शुरू होए ते उन्हें अपने बोझे विच पए 10 रुपए नूं कुट के फड़िया ते सामने नान छोलियां दी रेहड़ी वल वधिया। पर इस सफ़र दे दौरान उस दे सामने एक अजिहा गल्ला आ जाता है, सब्ज रंग का गल्ला, जिहदे उत्ते सफ़ेद रंग चिट्टे रंग की लिखाई हुई है ते ओ किसी मज़ार वास्ते किसी मसीत वास्ते चंदा मंगिया जा रहा है। ते अखीर वो अपने बोझे विचों 10 रुपए कढ़ के उस गले विच पा दिंदा है। इस कहानी का सरनामा है चुंडी। साबर अली साबर चुंडियां वढ़दा है। साबर अली साबर अपनी कहानी राहीं अपने किरदारां राहीं वो गल करदा है जिहड़ी साडे समाज दी सच्ची गल है। इस सच्चाई कुड़तन पड़ी हुई है। क्यों जे इस नूं कबूलना, फिर इस नूं सामने लियाना ते अखरां दा बाना पवा के कहानी राहीं बयान करना साबर अली साबर दा ही काम है। इस तरह उन्हां दियां कहानियां भुख दे नाल नाल होर मसलियां नाल भी जुड़ियां होईयां ने। वो इंसान दे अंदर नूं भी वेखदे ने, इंसान दी नफसियात दे भी जानू बन जाते ने। ते फिर जदों वो इस तो अगली कहानी लिखारन दे बारे जे असी देखिए ते उहदे विच जदों लिखारी कलम दी सौं खान दी गल करदा है तां ओहदा सामने वाला जिहड़ा किरदार है उस नूं यह गल उक्का पसंद नहीं आती। क्यों जे कलम राहीं वो सच बयान कर रहा है, कलम राहीं उस दा अंदर बाहर आ रहा है। जिन्स साबर अली साबर होरान दे कहानियां दे विच खास मौजू है। ये कहानियां परछावें कहानी परागे तो इसलिए भी वख जापदियां ने कि इहदे विच साबर अली साबर ने जिन्स दे मौजू ते खुल के बयान किया है, खुल के लिखिया है। कई उहदे अफसाने ऐसे ही मौजू दुआले घूमते ने, जिमें तौलिया, मर्द, उबले आंडे, अफतारी, न्यू ईयर नाइट, औंतरियां दी खट्टी। ये सारे अफसाने जड़े ने ये जिन्स दुआले घूमते ने। इस तरह वरेगंढ जिहड़ी कहानी है उहदे विच आल दुआले दे माहौल दे नाल नाल अंदर दे करब नूं ते गरीबी नाल झूझदे उन्हां लोकां दी वारता भी बयान है जिहड़े इस समाज विच अपनी गुरबत दे हवाले नाल अगां जीवन गुजारना चाह रहे ने, पर गुरबत उन्हां दे आड़े आ जाती है। दो कहानियां जिहड़ियां उन्हां लोकां दियां कहानियां बन जांदियां ने जिहड़े कूड़े विचों अपना रिज़्क लभ रहे ने, अपनी रोजी रोटी वास्ते वो कूड़ा फरोल रहे ने। कचरा कहानी जिहड़ी है उहदे विच ब्रायलर मुर्गी दे ड्रम तो कचरा चुक के उस नूं पकावन वाले लोकां दी वारता है। कहानीकार ने बड़ी खूबसूरती दे नाल कहानी का सरनामा चुनिया है कचरा। कचरा वो साडा समाज भी है जिहड़ा गुरबत नूं मकावन विच नाकाम है। समाज दे वो वासी भी कचरा ने जिहड़ा अपने वर्गे लोकां वास्ते भी सहूलत पैदा नहीं करते पे। कचरा वो सोच भी है जिहड़ी परिवार तां वधा रही है, बच्चे तां हर साल पैदा कर रही है, पर अपना निज़ाम किवें चलाना है, उस नूं किवें बचाना है ते भुख दा किवें उपराला करना है, इस दे हवाले नाल कचरा वो लोग भी ने जिहड़े हकीकत नूं नहीं मन रहे
ਜਿਹੜੇ ਆਪਣੀਆਂ ਲੋੜਾਂ, ਆਪਣੀਆਂ ਥੋੜਾਂ ਆਪਣੀ ਚਾਦਰ ਵੇਖ ਕੇ ਨਹੀਂ ਵਧਾਉਂਦੇ, ਆਪਣੀ ਚਾਦਰ ਵੇਖ ਕੇ ਉਹ ਪੈਰ ਨਹੀਂ ਪਸਾਰਦੇ ਪਏ। ਇਸ ਕਰਕੇ ਮਸਲੇ ਵੱਧ ਰਹੇ ਨੇ। ਕਚਰਾ ਕਹਾਣੀ ਦੇ ਵਿੱਚ ਕਹਾਣੀਕਾਰ ਨੇ ਪੜ੍ਹਨ ਵਾਲਿਆਂ ਨੂੰ ਝੰਜੋੜਿਆ ਹੈ। ਤੇ ਇਸ ਤੋਂ ਵੱਖ ਨਿਊ ਈਅਰ ਨਾਈਟ ਦੇ ਵਿੱਚ ਕਹਾਣੀ ਜਿਵੇਂ ਕਿ ਜਿਨਸ ਦੁਆਲੇ ਕਹਾਣੀਆਂ ਦੇ ਹਵਾਲੇ ਨਾਲ ਗੱਲ ਕਰਦੇ ਹਾਂ, ਉਹਦੇ ਵਿੱਚ ਬਿਆਨ ਕੀਤਾ। ਇਹਦੇ ਵਿੱਚ ਇੱਕ ਅਜਿਹੀ ਖਤੂਨ ਦੀ ਕਹਾਣੀ ਹੈ ਜਿਹੜੀ ਸੈਕਸ ਵਰਕਰ ਹੈ ਤੇ ਉਹ ਵੀ ਆਪਣੇ ਆਪ ਨੂੰ ਮਜ਼ਦੂਰ ਸਮਝਦੀ ਹੈ। ਜਦੋਂ ਉਸ ਨੂੰ ਰਿਕਸ਼ੇ ਵਾਲਾ ਕਹਿ ਰਿਹਾ ਹੈ ਕਿ ਮੈਂ ਮਜ਼ਦੂਰ ਹਾਂ ਬੀਬੀ, ਤੇ ਉਹ ਸੋਚਦੀ ਹੈ ਕਿ ਤੇ ਫਿਰ ਮੈਂ ਕੀ ਹਾਂ। ਇਹ ਕਹਾਣੀ ਨਿਊ ਈਅਰ ਨਾਈਟ। ਇਸ ਤੋਂ ਵੱਖ ਗ੍ਰੇ ਲਿਸਟ ਕਹਾਣੀ ਦੇ ਵਿੱਚ ਜਿਵੇਂ ਕਿ ਕਹਾਣੀ ਦਾ ਸਰਨਾਮਾ ਦੱਸ ਰਿਹਾ ਹੈ ਕਿ ਇਹ ਕਹਾਣੀ ਇੰਟਰਨੈਸ਼ਨਲ ਮਿਆਰ ਨੂੰ, ਇੰਟਰਨੈਸ਼ਨਲ ਸੋਚ ਨੂੰ ਗ੍ਰੇ ਲਿਸਟ ਵਿੱਚ ਆਉਂਦੇ ਹੋਏ ਲੋਕਾਂ ਦੀ ਗੱਲ ਹੋਏਗੀ। ਪਾਕਿਸਤਾਨ ਦੇ ਵਿੱਚ ਮੁਆਸ਼ੀ ਤੌਰ ਤੇ ਕੀ ਹੋ ਰਿਹਾ ਹੈ ਤੇ ਕਿਸ਼ਤਾਂ ਵਾਲੀਆਂ ਦੁਕਾਨਾਂ ਤੇ ਫਿਰ ਕਿਸ਼ਤਾਂ ਵਾਲੀਆਂ ਦੁਕਾਨਾਂ ਦੇ ਅੱਗੇ ਹੀ ਉਸ ਕਿਸ਼ਤਾਂ ਵਾਲੇ ਸਮਾਨ ਨੂੰ ਵੇਚਣ ਵਾਲੇ ਲੋਕਾਂ ਦੀਆਂ ਦੁਕਾਨਾਂ। ਇਸੇ ਤਰ੍ਹਾਂ ਉਹਨਾਂ ਨੇ ਨਿੱਕੇ ਕੈਨਵਸ ਤੋਂ ਗੱਲ ਵੱਡੇ ਕੈਨਵਸ ਤੱਕ, ਦੇਸ਼ ਤੱਕ, ਗਲੀ ਤੋਂ ਗੱਲ ਕਰਦਿਆਂ ਹੋਇਆਂ ਉਹ ਦੇਸ਼ ਤੱਕ ਲੈ ਜਾਂਦੇ ਨੇ ਤੇ ਅਖੀਰ ਤੇ ਉਹ ਕਹਾਣੀ ਨੂੰ ਐਵੇਂ ਮੁਕਾਉਂਦੇ ਨੇ ਕਿ ਆਪਣੇ ਆਲ ਦੁਆਲੇ ਵਸਦੇ ਲੋਕਾਂ ਦੀ ਗੱਲ ਕਰਦਿਆਂ ਹੋਇਆਂ ਗਵਾਂਢੀ ਦੇਸ਼ਾਂ ਤੱਕ ਉਹ ਗੱਲ ਲੈ ਜਾਂਦੇ ਨੇ। ਫਿੱਟੇ ਮੂੰਹ ਤੇ ਕਾਲੇ, ਦੋ ਕਹਾਣੀਆਂ ਸਾਡੇ ਸਮਾਜ ਅੰਦਰ ਦੇ ਵੱਧਦੇ ਹੋਏ ਮਜ਼ਹਬੀ ਤਸ਼ੱਦਦ ਤੇ ਮਜ਼ਹਬੀ ਸ਼ਿੱਦਤ ਪਸੰਦੀ ਦੇ ਹਵਾਲੇ ਨਾਲ ਗੱਲ ਕੀਤੀ ਹੈ। ਇਹ ਕਹਾਣੀਆਂ ਜਿਹੜੀਆਂ ਨੇ ਸਾਡੇ ਅੰਦਰ ਦੇ ਮਜ਼ਹਬੀ ਉਹਨਾਂ ਰੁਝਾਨਾਂ ਵੱਲ ਸੈਨਤ ਮਾਰਦੀਆਂ ਨੇ ਜਿਹੜੇ ਸਾਨੂੰ ਸ਼ਿੱਦਤ ਪਸੰਦੀ ਵਾਲੇ ਪਾਸੇ ਲਿਜਾ ਰਹੇ ਨੇ। ਸਾਬਰ ਅਲੀ ਸਾਬਰ ਨੂੰ ਇਹ ਸ਼ਿੱਦਤ ਪਸੰਦੀ ਨਹੀਂ ਪਸੰਦ। ਉਹ ਗੱਲਾਂ ਕਰਦਾ ਹੈ ਉਹਨਾਂ ਸ਼ਿੱਦਤ ਪਸੰਦਾਂ ਦੇ ਖਾਤਮੇ ਦੀਆਂ ਜਿਨੇ ਸਾਡੇ ਸਮਾਜ ਨੂੰ ਇਨਸਾਨੀਅਤ ਤੋਂ ਦੂਰ ਕਰ ਦਿੱਤਾ ਹੋਇਆ ਹੈ। ਪਹਿਲੇ ਇਨਸਾਨੀਅਤ ਦੀ ਗੱਲ ਕਰਨ ਵਾਲਾ ਲਿਖਾਰੀ ਸਮਝਦਾ ਹੈ ਕਿ ਇਨਸਾਨ ਨੂੰ ਇਨਸਾਨ ਸਮਝ ਕੇ ਪਿਆਰ ਕੀਤਾ ਜਾਏ, ਨਾ ਕਿ ਉਸ ਨੂੰ ਮਜ਼ਹਬ ਦੇ ਖਾਨਿਆਂ ਵਿੱਚ ਵੰਡਿਆ ਜਾਏ। ਇਸੇ ਤਰ੍ਹਾਂ ਉਹਨਾਂ ਦੀ ਕਹਾਣੀ ਜਿਹੜੀ ਹੈ ਗਵਾਹੀ, ਬਾਚਾ ਖਾਨ ਯੂਨੀਵਰਸਿਟੀ ਵਿੱਚ ਹੋਣ ਵਾਲੀ ਦਹਿਸ਼ਤਗਰਦੀ ਤੋਂ ਉਸ ਦਾ ਮੁੱਢ ਵੱਜਦਾ ਹੈ। ਬਾਚਾ ਖਾਨ ਵਿੱਚ ਜਦੋਂ ਦਹਿਸ਼ਤਗਰਦੀ ਹੁੰਦੀ ਹੈ ਤੇ ਉੱਥੇ ਸੈਂਕੜੇ ਲੋਕ, ਮਾਸੂਮ ਲੋਕ ਮਾਰੇ ਜਾਂਦੇ ਨੇ ਤੇ ਦਹਿਸ਼ਤਗਰਦ ਦਾ ਸਿਰ ਆਪੋ ਮਾਰ ਹਮਲੇ ਦੇ ਵਿੱਚ ਜਿਹੜਾ ਉਹਦਾ ਸਿਰ ਵੱਜ ਜਾਂਦਾ ਹੈ, ਉਸ ਨੂੰ ਇਕਬਾਲ ਵੇਖਦਾ ਹੈ। ਤੇ ਜਦੋਂ ਬਾਚਾ ਖਾਨ ਯੂਨੀਵਰਸਿਟੀ ਦਾ ਪ੍ਰੋਫੈਸਰ ਆਪਣੇ ਵਿਚਾਰ ਸਾਂਝੇ ਕਰ ਰਿਹਾ ਹੁੰਦਾ ਹੈ ਦਹਿਸ਼ਤਗਰਦੀ ਦੇ ਹਵਾਲੇ ਨਾਲ, ਤੇ ਉਹ ਬਾਲ ਦੀ ਮਾਸੂਮੀਅਤ ਤੋਂ ਕਹਾਣੀਕਾਰ ਨੇ ਉਹ ਫਿਕਰੇ ਬੁਲਵਾਏ ਨੇ। ਉਹ ਬਾਲ ਕਹਿੰਦਾ ਹੈ ਕਿ ਇਹ ਉਹੀ ਆਪੋ ਮਾਰ ਹਮਲੇ ਵਾਲਾ ਸਿਰ ਲੱਗਦਾ ਹੈ ਜਿਹੜਾ ਦਹਿਸ਼ਤਗਰਦੀ ਦੇ ਖਿਲਾਫ ਗੱਲ ਕਰਦਾ ਪਿਆ ਹੈ। ਬੜੇ ਢੁਕਵੇਂ ਛੁਪੇ ਹੋਏ ਲਫ਼ਜ਼ਾਂ ਦੇ ਨਾਲ ਕਹਾਣੀਕਾਰ ਨੇ ਦਹਿਸ਼ਤਗਰਦ ਤੇ ਦਹਿਸ਼ਤਗਰਦ ਬਣਾਉਣ ਵਾਲੇ ਉਹਨਾਂ ਏਜੰਟਾਂ ਦੀ ਗੱਲ ਕੀਤੀ ਹੈ ਜਿਹੜੇ ਸਾਡੇ ਸਮਾਜ ਵਿੱਚ ਵਸਦਿਆਂ ਹੋਇਆਂ ਵੀ ਸਾਡੇ ਸਮਾਜ ਦਾ ਹਿੱਸਾ ਨਹੀਂ ਨੇ। ਉਹ ਇਨਸਾਨੀਅਤ ਦੇ ਭੇਸ ਵਿੱਚ ਬਗਿਆੜ ਬੈਠੇ ਨੇ। ਉਹਨਾਂ ਵਾਸਤੇ ਮਜ਼ਹਬ, ਰੰਗ, ਨਸਲ ਦੇ ਨਾਲ ਇੱਕ ਦੂਜੇ ਨੂੰ ਲੜਾਉਣਾ ਹੀ ਅਸਲ ਮਕਸਦ ਹੈ, ਜਿਹੜਾ ਸਾਡੇ ਕਹਾਣੀਕਾਰ ਸਾਬਰ ਅਲੀ ਸਾਬਰ ਹੋਰਾਂ ਦਾ ਮਕਸਦ ਕਦੇ ਵੀ ਨਹੀਂ ਹੋ ਸਕਦਾ। ਕਿਉਂ ਜੇ ਸਾਬਰ ਅਲੀ ਸਾਬਰ ਅਮਨ ਦੀ, ਆਸ਼ਤੀ ਦੀ ਤੇ ਸੁਲ੍ਹਾ ਦੇ ਪ੍ਰਚਾਰਕ ਦੇ ਜਿਹੜੇ ਚਾਹਵਾਨ ਨੇ। ਤੱਤਾ ਪਾਣੀ ਉਹਨਾਂ ਦੀ ਇੱਕ ਲੰਮੀ ਕਹਾਣੀ ਹੈ। ਫਿਰ 1 ਕਿਲੋਮੀਟਰ ਜਵਾਨ ਮਰਦ ਦਾ ਅਮਰੂਦ ਖਾਣਾ ਤੇ ਫਿਰ
ਕੁੜੀ ਇੱਕ ਜਿਹੜੀ ਹੈ ਉਹਨਾਂ ਕੋਲ ਮਦਦ ਲਈ ਆਉਂਦੀ ਏ ਤੇ ਫਿਰ ਉਸ ਨੂੰ ਘੂਰਨਾ, ਖਾ ਜਾਣ ਵਾਲੀਆਂ ਨਜ਼ਰਾਂ ਨਾਲ ਵੇਖਣਾ, ਫਿਰ ਉਸ ਦਾ ਝਾੜੀਆਂ ਵਿੱਚ ਗਵਾਚ ਜਾਣਾ। ਕਹਾਣੀ ਨੂੰ ਬੜੇ ਇਸ਼ਾਰਿਆਂ ਕਿਨਾਰਿਆਂ ਨਾਲ ਕਹਾਣੀਕਾਰ ਨੇ ਬਿਆਨ ਕੀਤਾ ਹੈ। ਕਹਾਣੀ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜਿਹੜੀ ਏ ਉਹ ਪੜ੍ਹਨ ਵਾਲੇ ਨੂੰ ਆਪਣੇ ਕਲਾਵੇ ਵਿੱਚ ਲਈ ਰੱਖਦੀ ਏ। ਹਰ ਕਹਾਣੀ ਦੇ ਵਿੱਚ ਇਹੀ ਖੂਬਸੂਰਤੀ ਸਾਬਰ ਅਲੀ ਸਾਬਰ ਨੇ ਪੇਸ਼ ਕੀਤੀ ਏ। ਚਾਚੀ ਕਹਾਣੀ ਦੇ ਵਿੱਚ ਨਵੇਂ ਜਵਾਨ ਹੋ ਰਹੇ ਮੁੰਡੇ ਦੇ ਜਜ਼ਬੇ, ਉਸ ਦੀਆਂ ਸੋਚਾਂ, ਉਸ ਦੀਆਂ ਲੁਕ ਛੁਪ ਕਰਨ ਵਾਲੀਆਂ ਹਰਕਤਾਂ ਤੇ ਕਿਵੇਂ ਉਹ ਆਪਣੇ ਬਾਲਗ ਹੋਣ ਦਾ ਐਲਾਨ ਕਰਦਾ ਹੈ, ਇਸ ਨੂੰ ਮੌਜੂ ਬਣਾਇਆ ਹੈ। ਇਹ ਕਹਾਣੀ ਨਹੀਂ, ਇਹ ਅਲਾਮਤੀ ਕਹਾਣੀ ਵੀ ਹੈ, ਪਰ ਇਹਦੇ ਵਿੱਚ ਕਹਾਣੀਪਨ ਵੀ ਹੈ। ਜਦੋਂ ਮੈਂ ਮੌਲਵੀਆਂ ਦੀ ਬਿੱਲੀਆਂ, ਇੱਕ ਬਿੱਲੀ ਇੱਕ ਬਲੂੰਗੜਾ ਜਿਹਾ ਦਾ ਕਹਿੰਦਾ ਹੈ, ਤੇ ਇਹਦੇ ਵਿੱਚ ਕਈ ਇਸ਼ਾਰੇ ਜਿਹੜੇ ਨੇ ਉਹ ਮਿਲ ਜਾਂਦੇ ਨੇ। ਕਹਾਣੀਕਾਰ ਨੇ ਮਰਦ ਕਹਾਣੀ ਦੇ ਵਿੱਚ ਐਸੀ ਸਮਾਣੀ ਦਾ ਜ਼ਿਕਰ ਕੀਤਾ ਹੈ ਜਿਹੜੀ ਇੱਕ ਤਾਲੀਮੀ ਇਦਾਰੇ ਵਿੱਚ ਪੜ੍ਹਾ ਰਹੀ ਹੈ, ਤੇ ਉਹਦਾ ਕਿਰਦਾਰ, ਉਹਦੀ ਨਫਸੀਆਤ, ਮੁੰਡਿਆਂ ਦੇ ਨਾਲ ਉਹਦੀ ਛੇੜਛਾੜ, ਤੇ ਫਿਰ ਆਪਣੇ ਉਹ ਜਿਹੜੇ ਮਜ਼ਮੂਮ ਮਕਾਸਦ ਕਿਵੇਂ ਪੂਰੇ ਕਰਦੀ ਹੈ। ਫਿਰ ਜਿਵੇਂ ਉਹ ਆਪਣੇ ਬੰਦੇ ਦੇ ਸਾਹਮਣੇ ਹੁੰਦੀ ਹੈ ਤੇ ਫਿਰ ਸਿਰਫ ਉਹਦੀ ਹੋ ਜਾਂਦੀ ਹੈ। ਔਰਤ ਦੀ ਨਫਸੀਆਤ ਨੂੰ, ਔਰਤ ਦੇ ਉਸ ਪੱਖ ਨੂੰ ਬਿਆਨ ਕੀਤਾ ਹੈ ਕਿ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਔਰਤ ਨੂੰ ਕੋਈ ਨਹੀਂ ਸਮਝ ਸਕਦਾ, ਸਾਰੇ ਭੁਲੇਖੇ ਖਾ ਜਾਂਦੇ ਨੇ। ਕਹਾਣੀਕਾਰ ਵੀ ਇਸ ਕਹਾਣੀ ਦੇ ਵਿੱਚ ਉਸ ਕਿਰਦਾਰ ਨੂੰ ਬਿਆਨ ਕਰਦਾ ਹੈ ਜੋ ਭੁਲੇਖਾ ਖਾ ਜਾਂਦਾ ਹੈ ਉਸ ਸਵਾਣੀ ਦੇ ਕੋਲ ਜਿਹਦੇ ਕਈ ਰੰਗ ਨੇ। ਸੈਲਫੀ, ਬੁੱਢੀ ਮਾਈ ਦੇ ਨਾਲ ਸੈਲਫੀ ਬਣਾਉਣ ਦਾ ਜਿਹੜਾ ਵਾਕਿਆ ਹੈ, ਕਹਾਣੀ ਨੂੰ ਬਿਆਨੀਆਂ ਢੰਗ ਦੇ ਨਾਲ ਕਈ ਨਸਲਾਂ ਦੇ ਵਿਚਾਰਾਂ ਦੀ ਗੱਲ ਕਰਦਿਆਂ ਹੋਇਆਂ ਉਹਨਾਂ ਨੇ ਅਜੋਕੀ ਤੇ ਅਦੋਕੀ ਨਸਲ ਦੀ ਗੱਲ ਕੀਤੀ ਹੈ, ਜਿਹਦੇ ਵਿੱਚ ਇੰਟਰਨੈਟ, ਨਵੀਂ ਟੈਕਨੋਲੋਜੀ, ਨਵਾਂ ਦੌਰ, ਨਵੀਆਂ ਸੋਚਾਂ ਨੇ ਇਨਸਾਨ ਨੂੰ ਕਿਵੇਂ ਬਦਲ ਕੇ ਰੱਖ ਦਿੱਤਾ ਹੈ, ਇਸ ਪੱਖ ਨੂੰ ਵੇਖਿਆ ਜਾ ਸਕਦਾ ਹੈ। ਬੁਰਕਾ ਨਿੱਕੀ ਕਹਾਣੀ ਹੈ, ਪਰ ਇਹਦੇ ਵਿੱਚ ਕਹਾਣੀਕਾਰ ਨੇ ਬਹੁਤ ਹੀ ਅੰਦਾਜ਼ ਦੇ ਨਾਲ ਅਖੀਰਲੇ ਇੱਕ ਨਿੱਕੇ ਜਿਹੇ ਫਿਕਰੇ ਦੇ ਨਾਲ ਕਹਾਣੀ ਦੇ ਵਿੱਚ ਸੁਹੱਪਨ ਪੈਦਾ ਕੀਤਾ ਹੈ। ਜਿੱਥੇ ਕਹਾਣੀ ਦੇ ਵਿੱਚ ਰੋਮਾਨ ਨਜ਼ਰ ਆਉਂਦਾ ਹੈ, ਉੱਥੇ ਕਈ ਪਰਤਾਂ ਵੀ ਨਜ਼ਰ ਆਉਂਦੀਆਂ ਨੇ। ਬਦਤਮੀਜ਼ ਆਰਾਮ ਸੇ ਨਹੀਂ ਚਲਤੇ, ਇਹ ਜਦੋਂ ਇੱਕ ਮਿਸ ਕਹਿੰਦੀ ਹੈ ਤਾਂ ਕਹਾਣੀਕਾਰ ਇੱਥੇ ਹੀ ਕਹਾਣੀ ਨੂੰ ਮੁਕਾ ਦਿੰਦਾ ਹੈ, ਤੇ ਉਸ ਤੋਂ ਪਹਿਲੇ ਜਿਹੜਾ ਕਹਾਣੀ ਦੇ ਵਿੱਚ ਬਿਆਨ ਕੀਤਾ ਗਿਆ ਹੈ ਉਹ ਜ਼ਰੂਰ ਤੁਹਾਨੂੰ ਪੜ੍ਹਨਾ ਚਾਹੀਦਾ ਹੈ। ਫਿਰ ਇਸੇ ਤਰ੍ਹਾਂ ਕਾਲੇ ਕਹਾਣੀ, ਜਿਵੇਂ ਅਸੀਂ ਪਹਿਲੇ ਗੱਲ ਕਰ ਦਿੱਤੀ ਕਿ ਉਹ ਮਜ਼ਹਬੀ ਸ਼ਿੱਦਤ ਪਸੰਦ ਲੋਕਾਂ ਦੇ ਉੱਤੇ ਇੱਕ ਚੋਟ ਹੈ। ਪੀਲੇ ਫੁੱਲ ਤੋਂ ਬਾਅਦ ਉਹਨਾਂ ਦੀ ਕਹਾਣੀ ਹੈ। ਇਹ ਕਹਾਣੀਕਾਰ ਨੇ ਕਿਸੇ ਖਾਸ ਮਕਸਦੀ ਰੰਗ ਭਰੋਂ ਲਿਖੀ ਹੈ, ਜਿਹਦੇ ਵਿੱਚ ਕਹਾਣੀਪਨ ਕਿਤੇ ਪਿਛਾਂ ਰਹਿ ਜਾਂਦਾ ਹੈ ਤੇ ਮਕਸਦੀਅਤ ਜਿਹੜੀ ਹੈ ਉਹ ਕਹਾਣੀਪਨ ਨੂੰ ਖਾ ਜਾਂਦੀ ਹੈ। ਕਹਾਣੀ ਦੇ ਵਿੱਚ ਜਦੋਂ ਕਹਾਣੀਕਾਰ ਬੋਲਣ ਲੱਗ ਪੈਂਦਾ ਹੈ ਤਾਂ ਕਹਾਣੀ ਦੀ ਰਫ਼ਤਾਰ ਵੀ ਮੱਧਮ ਹੋ ਜਾਂਦੀ ਹੈ, ਤੇ ਕਹਾਣੀ ਦਾ ਜਿਹੜਾ ਸੁਚੱਜਾਪਨ ਹੈ, ਜਿਹੜੀ ਉਹਦੀ ਖੂਬਸੂਰਤੀ ਹੈ, ਉਸ ਨੂੰ ਵੀ ਕਿਸੇ ਨਾ ਕਿਸੇ ਤਰ੍ਹਾਂ ਮੁਤਾਸਿਰ ਕਰ ਦਿੱਤਾ ਜਾਂਦਾ ਹੈ। ਇਹ ਕਹਾਣੀ ਜਦੋਂ ਪੜ੍ਹਨੇ ਆ ਤੇ ਇੰਜ ਲੱਗਦਾ ਹੈ ਕਿ ਕਹਾਣੀਕਾਰ ਆਪ ਵਿੱਚ ਬਹੁਤਾ ਬੋਲਣ ਲੱਗ ਪਿਆ ਹੈ। ਕਹਾਣੀ ਦੇ ਕਿਰਦਾਰ ਗੂੰਗੇ ਬੋਲੇ ਹੋ ਗਏ ਨੇ ਤੇ ਕਹਾਣੀ ਸਟੇਟਮੈਂਟ ਬਣਦੀ ਜਾਂਦੀ ਹੈ। ਕਹਾਣੀ ਨੂੰ ਕਹਾਣੀ ਰਹਿਣ ਦੇਣਾ ਚਾਹੀਦਾ ਸੀ, ਜਿਸ ਕਰਕੇ ਕਹਾਣੀ ਦੇ ਵਿੱਚ ਨਵਾਂਪਨ ਤੇ ਨਵੇਕਲਤਾ
ਲਿਆਣੀ ਚਾਹੀਦੀ ਸੀ ਤਾਂ ਜੋ ਕਹਾਣੀ ਸਟੇਟਮੈਂਟ ਤੋਂ ਦੂਰ ਹੋ ਜਾਂਦੀ। ਕਹਾਣੀਕਾਰ ਜਦੋਂ ਆਪਣਾ ਆਪ ਵਿਖਾ ਲੱਗਦਾ ਹੈ ਤਾਂ ਫਿਰ ਤਖਲੀਕ ਰੁਕ ਜਾਂਦੀ ਹੈ। ਬਾਕੀ ਕਹਾਣੀਆਂ ਦੇ ਵਿੱਚ ਜਿਹੜਾ ਤਖਲੀਕੀ ਤਜਰਬਾ ਮੌਜੂਦ ਹੈ ਉਹ ਇਸ ਕਹਾਣੀ ਦੇ ਵਿੱਚ ਥੋੜਾ ਜਿਹਾ ਕਿਧਰੇ ਨਾ ਕਿਤੇ ਘਾਟ ਨਜ਼ਰ ਆਉਂਦੀ ਹੈ। ਥੋੜਾ ਜਿਹਾ ਕਹਾਣੀ ਨੂੰ ਹੋਰ ਸੇਕਾ ਲੱਗ ਜਾਂਦਾ ਤਾਂ ਕਹਾਣੀ ਵਧੀਆ ਬਣ ਜਾਣੀ ਸੀ। ਇਸੇ ਤਰ੍ਹਾਂ ਨਿੱਕੀਆਂ ਕਹਾਣੀਆਂ ਦੇ ਵਿੱਚ ਕਹਾਣੀਕਾਰ ਜਦੋਂ ਕਾਲਾ ਪੈਂਦਾ ਹੈ ਤਾਂ ਫਿਰ ਕਹਾਣੀ ਦੇ ਕਈ ਜਿਹੜੇ ਨੇ ਤਕਨੀਕੀ ਮਾਮਲਾਤ ਜਿਹੜੇ ਨੇ ਉਹ ਗੜਬੜ ਦਾ ਸ਼ਿਕਾਰ ਹੋ ਜਾਂਦੇ ਨੇ। ਇਸ ਲਈ ਨਿੱਕੀ ਕਹਾਣੀ ਲਿਖਦਿਆਂ ਹੋਇਆਂ ਵੀ ਸਾਰੇ ਕਹਾਣੀ ਦੇ ਲਵਾਜ਼ਮਾਤ ਪੂਰੇ ਕਰਨੇ ਪੈਂਦੇ ਨੇ। ਸਾਬਰ ਅਲੀ ਸਾਬਰ ਹੋਰਾਂ ਦਾ ਕਹਾਣੀ ਦਾ ਪੰਧ 2013 ਵਿੱਚ ਸ਼ੁਰੂ ਹੋਇਆ ਸੀ। ਇਹ ਕਹਾਣੀ ਪਰਾਗਾ ਪਰਛਾਵੇਂ ਦੇ ਸਰਨਾਮੇ ਹੇਠ ਆਇਆ ਸੀ। ਇਹ ਹੁਣ ਕਹਾਣੀ ਪਰਾਗਾ ਭੁੱਖ ਜਿਹੜਾ ਛਾਪੇ ਚੜਿਆ ਹੈ ਇਹਦੇ ਵਿੱਚ 27 ਕਹਾਣੀਆਂ ਨੇ। ਹਰ ਕਹਾਣੀ ਦੇ ਵਿੱਚ ਤੁਹਾਨੂੰ ਦਿਲਚਸਪੀ ਮਿਲੇਗੀ ਤੇ ਮੌਜੂ ਜਿਹੜੇ ਨੇ ਉਹਦੇ ਵਿੱਚ ਕੁਝ ਮੌਜੂ ਜਿਹੜੇ ਨੇ ਇਕਸਾਰਤਾ ਦੇ ਸ਼ਿਕਾਰ ਨੇ। ਜਿਵੇਂ ਕਿ ਸਾਬਰ ਅਲੀ ਸਾਬਰ ਇੱਕ ਖਾਸ ਮੌਜੂ ਤੋਂ ਪਰਾਂ ਨਹੀਂ ਹਟ ਰਹੇ। ਇਹ ਕਹਾਣੀ ਪਰਾਗਾ ਸਾਂਝ ਪਬਲੀਕੇਸ਼ਨਸ ਲਾਹੌਰ ਨੇ 2021 ਦੇ ਵਿੱਚ ਛਾਪੇ ਛੜਿਆ। 2020 ਦੇ ਆਖਰੀ 6 ਮਹੀਨਿਆਂ ਵਿੱਚ ਇਹੀ ਸੁਣਿਆ ਜਾ ਰਿਹਾ ਸੀ ਕਿ ਇਹ ਕਹਾਣੀ ਪਰਾਗਾ ਛਪ ਕੇ ਸਾਹਮਣੇ ਆਏਗਾ, ਪਰ ਜਿਵੇਂ ਲੋਕਡਾਊਨ ਲੱਗਾ ਪੂਰੀ ਦੁਨੀਆ ਦੇ ਵਿੱਚ ਤੇ ਮਾਮਲਾ ਜਿਹੜੇ ਨੇ ਉਹ ਪੂਰੀ ਦੁਨੀਆ ਦੇ ਵਿੱਚ ਰੁਕ ਗਏ। ਇਸੇ ਤਰ੍ਹਾਂ ਇਹ ਕਹਾਣੀ ਪਰਾਗਾ ਵੀ 2021 ਦੇ ਵਿੱਚ ਛਾਪੇ ਚੜਿਆ ਹੈ। ਇਸ ਕਹਾਣੀ ਪਰਾਗੇ ਦਾ ਮੁੱਲ 500 ਰੁਪਇਆ ਹੈ। ਪਹਿਲੀ ਵਾਰ 2021 ਦੇ ਵਿੱਚ ਇਹ ਕਹਾਣੀ ਪਰਾਗਾ ਛਾਪੇ ਚੜਿਆ। ਆਸ ਕਰਨੇ ਆ ਕਿ ਸਾਬਰ ਅਲੀ ਸਾਬਰ ਹੋਰੀ ਕਹਾਣੀ ਦੇ ਖੇਤਰ ਵਿੱਚ ਇੰਝ ਹੀ ਵਾਧਾ ਕਰਦੇ ਰਹਿਣਗੇ ਤੇ ਆਪਣੀਆਂ ਕਹਾਣੀਆਂ ਰਾਹੀਂ ਨਵੇਂ ਮੌਜੂ ਤੇ ਨਵੇਕਲਤਾ ਜਿਹੜੀਆਂ ਉਹ ਲਿਆਵਣਗੇ ਤਾਂ ਜੋ ਪੰਜਾਬੀ ਕਹਾਣੀ ਦਾ ਖੇਤਰ ਜਿਹੜਾ ਹੈ ਉਹਦੇ ਵਿੱਚ ਇੱਕ ਨਿੱਘਰ ਵਾਧਾ ਹੁੰਦਾ ਰਹੇ। ਐਸੀ ਸਾਬਰ ਅਲੀ ਸਾਬਰ ਹੋਰਾਂ ਦਾ ਕਹਾਣੀ ਪਰਾਗਾ ਭੁੱਖ ਬਾਰੇ ਕੁਝ ਵਿਚਾਰ ਵਟਾਂਦਰਾ। ਭੁੱਖ ਦਾ ਟਾਈਟਲ ਇੱਕ ਵਾਰੀ ਤੁਹਾਨੂੰ ਦਿਖਾ ਦਿੱਤਾ ਜਾ ਰਿਹਾ ਹੈ।